ਨਹੀਂ ਹੈਗੇ। ਇਸੇ ਤਰ੍ਹਾਂ ਹੀ ਨਾ ਸਾਇੰਸਦਾਨਾਂ ਨੇ ਫਿਰ ਇੱਕ ਬਾਂਦਰ ਕੱਢ ਲੈਣਾ ਤੇ ਦੂਸਰਾ ਨਵਾਂ ਪਾ ਦੇਣਾ। ਉਹ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਉਹ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਜਦੋਂ ਕੁੱਟ ਪੈਣੀ ਸ਼ੁਰੂ ਹੋ ਗਈ, ਤੇ ਉਹ ਸਾਰੇ ਜਿਹੜਾ ਨਾ ਉਹ ਸਮਝ ਗਏ ਕਿ ਕੇਲਾ ਅਸਾਂ ਨਹੀਂ ਖਾਣਾ। ਇਹ ਫਿਰ ਇਹ ਹੋਇਆ ਕਿ ਸਾਇੰਸਦਾਨਾਂ ਨੂੰ ਪਾਣੀ ਗਰਮ ਸੁੱਟਣ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ ਬਾਂਦਰਾਂ ਦੇ ਉੱਤੇ। ਉਹ ਬਾਂਦਰ ਆਪੇ ਹੀ ਹੈਂਡਲ ਕਰ ਲੈਂਦੇ ਸਨ। ਅਤੇ ਇੱਕ ਵਕਤ ਐਸਾ ਆਇਆ ਕਿ ਸਾਰੇ ਪਹਿਲੇ ਬਾਂਦਰ ਜਿਨ੍ਹਾਂ ਦੇ ਉੱਤੇ ਪਾਣੀ ਸੁੱਟਿਆ ਗਿਆ ਸੀ ਉਹ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਅਤੇ ਨਵੇਂ ਬਾਂਦਰ ਪਿੰਜਰੇ 'ਚ ਆ ਗਏ। ਅਤੇ ਪੁਰਾਣੇ ਜਿਨ੍ਹਾਂ ਦੇ ਉੱਤੇ ਪਾਣੀ ਸੁੱਟਿਆ ਗਿਆ ਸੀ ਉਹਨਾਂ 'ਚ ਕੋਈ ਵੀ ਨਹੀਂ ਰਿਹਾ। ਲੇਕਿਨ ਫਿਰ ਇਹੋ ਹੀ ਹੋਣ ਲੱਗ ਪਿਆ ਕਿ ਜਿਹੜੇ ਵੀ ਬਾਂਦਰ ਜਿਹੜਾ ਕੇਲਿਆਂ ਵੱਲ ਜਾਂਦਾ ਸੀ ਉਹਨੂੰ ਦੂਸਰੇ ਬਾਂਦਰ ਜਿਹੜੇ ਨੇ ਉਹ ਫੜ ਕੇ ਰੋਕ ਲੈਂਦੇ ਸਨ। ਉਹਨਾਂ ਨੂੰ ਵੀ ਨਹੀਂ ਪਤਾ ਕਿ ਵੀ ਇਹ ਅਸੀਂ ਕਿਉਂ ਰੋਕਦੇ ਹਾਂ ਕੇਲਿਆਂ ਤੋਂ, ਕੇਲੇ ਖਾਣ ਤੋਂ। ਹਾਲਾਂਕਿ ਜਿਹੜੇ ਪਹਿਲੇ ਬਾਂਦਰ ਸਨ ਉਹਨਾਂ ਨੂੰ ਤਾਂ ਪਤਾ ਹੈ ਕਿ ਸਾਡੇ ਉੱਤੇ ਪਾਣੀ ਸੁੱਟਿਆ ਜਾਂਦਾ ਗਰਮ, ਲੇਕਿਨ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਇਹ ਵੀ ਨਹੀਂ ਪਤਾ ਕਿ ਵੀ ਅਸੀਂ ਕਿਉਂ ਦੂਸਰੇ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਅਸੀਂ ਰੋਕਦੇ ਹਾਂ। ਇਹ ਹਿਸਾਬ ਹੋ ਗਿਆ ਸਾਡੀ ਕੌਮ ਦਾ। ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਉੱਤੇ ਇੱਕ ਇੰਪੋਰਟਡ ਅਸ਼ਰਾਫੀਆ ਆਈ ਜਿਹੜੀ ਕਿ UP-CP 'ਚੋਂ ਸੀ। ਪੰਜਾਬੀ ਨੂੰ ਇਸਟੈਬਲਿਸ਼ਮੈਂਟ ਤੋਂ, ਅਸ਼ਰਾਫੀਆ ਤੋਂ ਦੂਰ ਰੱਖਿਆ ਗਿਆ ਅਤੇ ਫਿਰ ਅਦਾਲਤਾਂ ਅਤੇ ਸਕੂਲਾਂ ਦਾ ਇਹ ਕਾਨੂੰਨ ਹੋ ਗਿਆ ਕਿ ਜਿਹੜਾ ਮਾਸਟਰ, ਜਿਹੜਾ ਜੱਜ ਜਾਂ ਜਿਹੜਾ ਵਕੀਲ ਪੰਜਾਬੀ 'ਚ ਗੱਲ ਕਰੇਗਾ ਉਹਦੀ ਜਿਹੜੀ ਹੈ ਨਾ ਠੀਕ ਠਾਕ ਇਨਸਲਟ ਕਰ ਦਿੱਤੀ ਜਾਂਦੀ, ਬੇਇੱਜ਼ਤੀ ਕਰ ਦਿੱਤੀ ਜਾਂਦੀ। ਅੱਜ ਵੀ ਇਹੋ ਹੀ ਦੌਰ ਹੈ ਕਿ ਅੱਜ ਅਸੀਂ ਅਦਾਲਤਾਂ 'ਚ ਚਲੇ ਜਾਈਏ, ਕਚਹਿਰੀਆਂ 'ਚ ਚਲੇ ਜਾਈਏ, ਕਿਸੇ ਵੀ ਸਰਕਾਰੀ ਮਹਿਕਮੇ 'ਚ ਚਲੇ ਜਾਈਏ, ਖਾਓ ਪੰਜਾਬ ਦਾ ਸੂਬਾਈ ਮਹਿਕਮਾ ਅਤੇ ਭਾਵੇਂ ਵਫਾਕੀ ਮਹਿਕਮਾ, ਉਹਦੇ ਵਿੱਚ ਜਦੋਂ ਅਸੀਂ ਪੰਜਾਬੀ 'ਚ ਗੱਲ ਕਰਨੇ ਹਾਂ ਅਫਸਰ ਉੱਥੇ ਹੀ ਵਿਗੜ ਜਾਂਦਾ ਕਿ ਵੀ ਇਹ ਤੂੰ ਕੀ ਬੋਲਣ ਡਿਆ। ਹਾਲਾਂ ਉਹਨੂੰ ਵੀ ਨਹੀਂ ਪਤਾ ਕਿ ਵੀ ਮੈਂ ਕਿਉਂ ਜਿਹੜਾ ਨਾ ਚਿੜਨਾ। ਬਸ ਇੱਕ ਚਿੜ ਬਣਾ ਦਿੱਤੀ ਗਈ ਹੈ ਕਿ ਪੰਜਾਬੀ ਜਦੋਂ ਗੱਲ ਕਰਨੀ ਹੈ ਉਦੋਂ ਬਸ ਝਿੜਕ ਛੱਡਣਾ, ਜਾਂ ਉਹਦਾ ਕੇਸ ਹੀ ਨਹੀਂ ਸੁਣਨਾ, ਜਾਂ ਉਹਨੂੰ ਬਸ ਜਿਹੜਾ ਨਾ ਫਿਰ ਉੱਥੇ ਸੁੱਟ ਛੱਡਣਾ ਕਿ ਬਸ ਫਿਰ ਸੁਰਖ ਫੀਤੇ ਦਾ ਹੀ ਫੈਲ ਹੈ ਕਿ ਨਾ ਉਹਦੀ ਬਾਹਰ ਆਉਣੀ ਹੈ ਨਾ ਉੱਤੇ ਆਉਣੀ ਹੈ। ਅੱਜ ਸਾਡੇ ਬੱਚੇ ਵੀ ਜਿਹੜੇ ਨੇ ਉਹ ਇਹ ਦੌਰ ਛੱਡਦੇ ਜਾ ਰਹੇ ਨੇ ਅਤੇ ਅਸੀਂ ਉਹ ਕਵਾ ਚੱਲਿਆ ਹੱਸਦੀ ਚਾਲ ਅਤੇ ਆਪਣੀ ਵੀ ਭੁੱਲ ਗਿਆ। ਅੱਜ ਅਸੀਂ ਨਾ ਉਰਦੂ ਬੋਲਣ ਜੋਗੇ ਰਹੇ ਹਾਂ, ਨਾ ਪੰਜਾਬੀ ਬੋਲਣ ਜੋਗੇ ਰਹੇ ਹਾਂ, ਅਤੇ ਨਾ ਅੰਗਰੇਜ਼ੀ ਬੋਲਣ ਜੋਗੇ ਰਹੇ ਹਾਂ। ਅਤੇ ਨਾ ਸਾਡਾ ਉਰਦੂ ਵਾਲਿਆਂ 'ਚ ਕੋਈ ਮੁਕਾਮ ਹੈ ਅਤੇ ਨਾ ਪੰਜਾਬੀ ਵਾਲਿਆਂ 'ਚ ਕੋਈ ਮੁਕਾਮ ਹੈ ਅਤੇ ਨਾ ਸਾਡਾ ਜਿਹੜਾ ਨਾ ਕਿਸੇ ਹੋਰ ਕੌਮ 'ਚ ਮੁਕਾਮ ਹੈ। ਬਾਕੀ ਦੀ ਗੱਲ ਇਨਸ਼ਾਅੱਲਾ ਬਾਅਦ ਵਿੱਚ।